अस्सलाम वालेकुम दोस्तों। ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ। ਕਹਾਣੀ ਇਹ ਹੈ ਕਿ ਕਿਸ ਤਰ੍ਹਾਂ ਜਿਹੜਾ ਆਪਣੀ ਰਾਏ ਜਿਹੜੀ ਆ ਕਿਸੇ ਕੌਮ ਉਤੇ ਮੁਸੱਲਤ ਕੀਤੀ ਜਾਂਦੀ ਹੈ ਉਹਦੇ ਮੁਤਲਕ। ਇੱਕ ਦਫਾ ਨਾ ਸਾਇੰਸਦਾਨਾਂ ਨੇ ਤਜਰਬੇ ਵਾਸਤੇ ਨਾ ਕੋਈ 6-7 ਬਾਂਦਰ ਜਿਹੜੇ ਨੇ ਉਹ ਇੱਕ ਪਿੰਜਰੇ ਵਿੱਚ ਡੱਕ ਦਿੱਤੇ। ਪਿੰਜਰੇ ਵਿੱਚ ਡੱਕ ਕੇ ਤੇ ਉਹਨਾਂ ਦੇ ਅੱਗੇ 2-3 ਤਰ੍ਹਾਂ ਦੇ ਫਲ ਜਿਹੜੇ ਨੇ ਉਹ ਰੱਖ ਦਿੱਤੇ ਗਏ। ਮਸਲਨ ਕੇਲਾ ਹੋ ਗਿਆ, ਸੇਬ ਹੋ ਗਿਆ ਤੇ ਜਾਂ ਕੋਈ ਇੱਕ ਹੋਰ ਕੋਈ ਮੌਸਮੀ ਫਲ ਲਾ ਲਓ। ਫਲ ਜਿਹੜੇ ਨੇ ਉਹਨਾਂ ਨੇ ਰੱਖ ਦਿੱਤੇ ਅਲੱਗ-ਅਲੱਗ ਸਟੈਪਾਂ ਦੇ ਉੱਤੇ। ਹੁਣ ਬਾਂਦਰਾਂ ਨੇ ਪਹਿਲਾਂ ਸੇਬਾਂ ਨੂੰ ਪੈ ਗਏ, ਉਹ ਖਾਣਾ ਸ਼ੁਰੂ ਹੋ ਗਏ। ਫਿਰ ਉਹਨਾਂ ਨੇ ਦੂਸਰੇ ਫਲ ਨੂੰ ਪੈ ਗਏ, ਮਾਲਟੇ ਹੋ ਗਏ, ਕਿੰਨੂ ਹੋ ਗਏ। ਕੁਛ ਬਾਂਦਰ ਜਿਹੜੇ ਨੇ ਉਹ ਕੇਲਿਆਂ ਵੱਲ ਨੂੰ ਹੋ ਗਏ। ਜਦੋਂ ਕੇਲਿਆਂ ਵੱਲ ਨੂੰ ਹੋਏ ਤਾਂ ਇਸ ਪਰ ਸਾਇੰਸਦਾਨਾਂ ਨੇ ਗਰਮ ਪਾਣੀ ਇੱਕ ਰੱਖਿਆ ਸੀ, ਉਹ ਉਹਨਾਂ ਨੇ ਉਦੋਂ ਬਾਂਦਰਾਂ ਦੇ ਉੱਤੇ ਪਾਉਣਾ ਸ਼ੁਰੂ ਕਰ ਦਿੱਤਾ। ਉਹ ਬਾਂਦਰ ਹੁਣ ਸੜਨ ਲੱਗ ਪਏ, ਉਹ ਕੇਲਿਆਂ ਤੋਂ ਪਰਾਂ ਹੋ ਗਏ। ਇਸੇ ਤਰ੍ਹਾਂ ਹੀ ਹੁੰਦਾ ਰਿਹਾ ਕਿ 3-4 ਦਫਾ ਜਦੋਂ ਜਿਹੜਾ ਕੋਈ ਬਾਂਦਰ ਦੂਸਰੇ ਫਲ ਖਾਏ ਉਦੋਂ ਤਾਂ ਉਹਨਾਂ ਨੂੰ ਕੁਛ ਨਹੀਂ ਆਖਿਆ ਜਾਂਦਾ, ਲੇਕਿਨ ਜਦੋਂ ਉਹ ਕੇਲਿਆਂ ਵੱਲ ਹੋਏ ਤਾਂ ਉਦੋਂ ਉਹਨਾਂ ਦੇ ਉੱਤੇ ਗਰਮ ਪਾਣੀ ਸੁੱਟਿਆ ਜਾਂਦਾ। ਕੋਈ 3-4 ਘੰਟੇ ਬਾਅਦ ਬਾਂਦਰ ਸਮਝ ਗਏ ਕਿ ਕੇਲੇ ਜਿਹੜੇ ਨੇ ਨਾ ਇਹ ਸਾਡੇ ਵਾਸਤੇ ਨਹੀਂ ਹੈਗੇ, ਇਹ ਪਤਾ ਨਹੀਂ ਕਿਹਦੇ ਲਈ ਨੇ, ਜਾਂ ਇਹ ਅਸਾਂ ਨਹੀਂ ਖਾਣੇ। ਉਹ ਹੁਣ ਜਦੋਂ ਉਹਨਾਂ ਨੂੰ ਖਾਣਾ ਰੱਖਿਆ ਜਾਂਦਾ ਸੀ ਪਿੰਜਰਿਆਂ ਦੇ ਵਿੱਚ, ਤੇ ਉਹ ਕੇਲਿਆਂ ਤੋਂ ਇਲਾਵਾ ਬਾਕੀ ਸਾਰੇ ਫਲ ਬਾਂਦਰ ਆਪੇ ਹੀ ਖਾਣ ਲੱਗ ਪੈਂਦੇ ਸਨ, ਲੇਕਿਨ ਕੇਲਿਆਂ ਵੱਲ ਕੋਈ ਨਹੀਂ ਸੀ ਹੁੰਦਾ। ਸਾਇੰਸਦਾਨਾਂ ਨੇ ਕੀਤਾ ਕਿ ਇੱਕ ਬਾਂਦਰ ਵਿੱਚੋਂ ਕੱਢ ਕੇ ਉਹਨਾਂ ਦੇ ਵਿੱਚ ਉਹਦੇ ਇੱਕ ਨਵਾਂ ਬਾਂਦਰ ਉਹਦੇ ਪਿੰਜਰੇ 'ਚ ਰੱਖ ਦਿੱਤਾ। ਉਹ ਨਵਾਂ ਬਾਂਦਰ ਜਦੋਂ ਆਇਆ ਤਾਂ ਉਹਨੂੰ ਤਾਂ ਮਾਹੌਲ ਦਾ ਨਹੀਂ ਸੀ ਅੰਦਾਜ਼ਾ ਵੀ ਇੱਥੇ ਕੀ ਚੱਲਦਾ ਪਿਆ। ਉਹਨੇ ਦੂਸਰੇ ਫਲ ਵੀ ਖਾਧੇ ਅਤੇ ਜਦੋਂ ਕੇਲਿਆਂ ਵੱਲ ਨੂੰ ਹੋਇਆ ਤਾਂ ਉਹਦੇ ਬਾਕੀ ਬਾਂਦਰਾਂ ਨੇ ਜਿਹੜਾ ਨਾ ਉਹਨੂੰ ਫੜ ਕੇ ਤੇ ਪਰਾਂ ਕਰ ਦਿੱਤਾ। ਉਹਨੇ 2-3 ਦਫਾ ਤੇ ਉਹਨੇ ਜ਼ਿੱਦ ਕੀਤੀ, ਲੇਕਿਨ ਜਦੋਂ ਫਿਰ ਉਹ ਗਾਂਹ ਹੋਣ ਲੱਗਾ ਤਾਂ ਉਹਦੇ ਉੱਤੇ ਵੀ ਪਾਣੀ ਪਿਆ ਤਾਂ ਵੀ ਸਮਝ ਗਿਆ ਵੀ ਵਾਕਈ ਵੀ ਇਹ ਨਹੀਂ ਮੇਰੇ ਲਈ ਹੈਗੇ, ਸਾਡੇ ਲਈ ਨਹੀਂ ਹੈਗੇ। ਇਸੇ ਤਰ੍ਹਾਂ ਹੀ ਨਾ ਸਾਇੰਸਦਾਨਾਂ ਨੇ ਫਿਰ ਇੱਕ ਬਾਂਦਰ ਕੱਢ ਲੈਣਾ ਅਤੇ ਦੂਸਰਾ ਨਵਾਂ ਪਾ ਦੇਣਾ। ਉਹ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਕਿ ਉਹ ਨਵੇਂ ਆਉਣ ਵਾਲੇ ਬਾਂਦਰਾਂ ਨੂੰ ਜਦੋਂ ਕੁੱਟ ਪੈਣੀ ਸ਼ੁਰੂ ਹੋ ਗਈ ਤਾਂ ਉਹ ਸਾਰੇ ਜਿਹੜਾ ਨਾ ਉਹ ਸਮਝ ਗਏ ਕਿ ਕੇਲਾ ਅਸਾਂ ਨਹੀਂ ਖਾਣਾ। ਇਹ ਫਿਰ ਇਹ ਹੋਇਆ ਕਿ ਸਾਇੰਸਦਾਨਾਂ ਨੂੰ ਪਾਣੀ ਗਰਮ ਸੁੱਟਣ ਦੀ ਵੀ ਜ਼ਰੂਰਤ ਨਹੀਂ ਸੀ ਪੈਂਦੀ ਬਾਂਦਰਾਂ ਦੇ ਉੱਤੇ, ਉਹ ਬਾਂਦਰ ਆਪੇ ਹੀ ਹੈਂਡਲ ਕਰ ਲੈਂਦੇ ਸਨ। ਅਤੇ ਇੱਕ ਵਕਤ ਐਸਾ ਆਇਆ ਕਿ ਸਾਰੇ ਪਹਿਲੇ ਬਾਂਦਰ ਜਿਨ੍ਹਾਂ ਦੇ ਉੱਤੇ ਪਾਣੀ ਸੁੱਟਿਆ ਗਿਆ ਸੀ ਉਹ ਪਿੰਜਰੇ ਵਿੱਚੋਂ ਬਾਹਰ ਕੱਢ ਦਿੱਤੇ ਗਏ ਅਤੇ ਨਵੇਂ ਬਾਂਦਰ ਪਿੰਜਰੇ 'ਚ ਆ ਗਏ। ਅਤੇ ਪੁਰਾਣੇ ਜਿਨ੍ਹਾਂ ਦੇ ਉੱਤੇ ਪਾਣੀ ਸੁੱਟਿਆ ਗਿਆ ਸੀ ਉਹਨਾਂ 'ਚ ਕੋਈ ਵੀ ਨਹੀਂ ਰਿਹਾ। ਲੇਕਿਨ ਫਿਰ ਇਹੋ ਹੀ ਹੋਣ ਲੱਗ ਪਿਆ ਕਿ ਜਿਹੜੇ ਵੀ ਬਾਂਦਰ ਜਿਹੜਾ ਕੇਲਿਆਂ ਵੱਲ ਜਾਂਦਾ ਸੀ ਉਹਨੂੰ ਦੂਸਰੇ ਬਾਂਦਰ ਜਿਹੜੇ ਨੇ ਉਹ ਫੜ ਕੇ ਰੋਕ ਲੈਂਦੇ ਸਨ। ਉਹਨਾਂ ਨੂੰ ਵੀ ਨਹੀਂ ਪਤਾ ਕਿ ਵੀ ਇਹ ਅਸੀਂ ਕਿਉਂ ਰੋਕਦੇ ਹਾਂ ਕੇਲਿਆਂ ਤੋਂ, ਕੇਲੇ ਖਾਣ ਤੋਂ। ਹਾਲਾਂਕਿ ਜਿਹੜੇ ਪਹਿਲੇ ਬਾਂਦਰ ਸਨ ਉਹਨਾਂ ਨੂੰ ਤਾਂ ਪਤਾ ਹੈ ਕਿ ਸਾਡੇ ਉੱਤੇ ਪਾਣੀ ਸੁੱਟਿਆ ਜਾਂਦਾ ਗਰਮ, ਲੇਕਿਨ ਨਵੇਂ ਆਉਣ ਵਾਲੇ ਬਾਂਦਰਾਂ ਨੂੰ ਇਹ ਵੀ ਨਹੀਂ ਪਤਾ ਕਿ ਵੀ ਅਸੀਂ ਕਿਉਂ ਦੂਸਰੇ ਨਵੇਂ ਆਉਣ ਵਾਲੇ ਬਾਂਦਰਾਂ ਨੂੰ ਅਸੀਂ ਰੋਕਦੇ ਹਾਂ। ਇਹ ਹਿਸਾਬ ਹੋ ਗਿਆ ਸਾਡੀ ਕੌਮ ਦਾ। ਪਾਕਿਸਤਾਨ ਬਣਨ ਤੋਂ ਬਾਅਦ ਸਾਡੇ ਉੱਤੇ ਇੱਕ ਇੰਪੋਰਟਡ ਅਸ਼ਰਾਫੀਆ ਆਈ ਜਿਹੜੀ ਕਿ UP-CP 'ਚੋਂ ਸੀ। ਪੰਜਾਬੀ ਨੂੰ ਇਸਟੈਬਲਿਸ਼ਮੈਂਟ ਤੋਂ, ਅਸ਼ਰਾਫੀਆ ਤੋਂ ਦੂਰ ਰੱਖਿਆ ਗਿਆ ਅਤੇ ਫਿਰ ਅਦਾਲਤਾਂ ਅਤੇ ਸਕੂਲਾਂ ਦਾ ਇਹ ਕਾਨੂੰਨ ਹੋ ਗਿਆ ਕਿ ਜਿਹੜਾ ਮਾਸਟਰ, ਜਿਹੜਾ ਜੱਜ ਜਾਂ ਜਿਹੜਾ ਵਕੀਲ ਪੰਜਾਬੀ 'ਚ ਗੱਲ ਕਰੇਗਾ ਉਹਦੀ ਜਿਹੜੀ ਹੈ ਨਾ ਠੀਕ ਠਾਕ ਇਨਸਲਟ ਕਰ ਦਿੱਤੀ ਜਾਂਦੀ, ਬੇਇੱਜ਼ਤੀ ਕਰ ਦਿੱਤੀ ਜਾਂਦੀ। ਅੱਜ ਵੀ ਇਹੋ ਹੀ ਦੌਰ ਹੈ ਕਿ ਅੱਜ ਅਸੀਂ ਅਦਾਲਤਾਂ 'ਚ ਚਲੇ ਜਾਈਏ, ਕਚਹਿਰੀਆਂ 'ਚ ਚਲੇ ਜਾਈਏ, ਕਿਸੇ ਵੀ ਸਰਕਾਰੀ ਮਹਿਕਮੇ 'ਚ ਚਲੇ ਜਾਈਏ, ਖਾਓ ਪੰਜਾਬ ਦਾ ਸੂਬਾਈ ਮਹਿਕਮਾ ਅਤੇ ਭਾਵੇਂ ਵਫਾਕੀ ਮਹਿਕਮਾ, ਉਹਦੇ ਵਿੱਚ ਜਦੋਂ ਅਸੀਂ ਪੰਜਾਬੀ 'ਚ ਗੱਲ ਕਰਨੇ ਹਾਂ ਅਫਸਰ ਉੱਥੇ ਹੀ ਵਿਗੜ ਜਾਂਦਾ ਕਿ ਵੀ ਇਹ ਤੂੰ ਕੀ ਬੋਲਣ ਡਿਆ। ਹਾਲਾਂ ਉਹਨੂੰ ਵੀ ਨਹੀਂ ਪਤਾ ਕਿ ਵੀ ਮੈਂ ਕਿਉਂ ਜਿਹੜਾ ਨਾ ਚਿੜਨਾ। ਬਸ ਇੱਕ ਚਿੜ ਬਣਾ ਦਿੱਤੀ ਗਈ ਹੈ ਕਿ ਪੰਜਾਬੀ ਜਦੋਂ ਗੱਲ ਕਰਨੀ ਹੈ ਉਦੋਂ ਬਸ ਝਿੜਕ ਛੱਡਣਾ, ਜਾਂ ਉਹਦਾ ਕੇਸ ਹੀ ਨਹੀਂ ਸੁਣਨਾ, ਜਾਂ ਉਹਨੂੰ ਬਸ ਜਿਹੜਾ ਨਾ ਫਿਰ ਉੱਥੇ ਸੁੱਟ ਛੱਡਣਾ ਕਿ ਬਸ ਫਿਰ ਸੁਰੱਖਿਅਤ ਤੇਰਾ ਹੀ ਫੈਲ ਹੈ ਕਿ ਨਾ ਉਹਦੀ ਬਾਹਰ ਆਉਣੀ ਹੈ ਨਾ ਉੱਤੇ ਆਉਣੀ ਹੈ। ਅੱਜ ਸਾਡੇ ਬੱਚੇ ਵੀ ਜਿਹੜੇ ਨੇ ਉਹ ਇਹ ਦੌਰ ਛੱਡਦੇ ਜਾ ਰਹੇ ਨੇ ਅਤੇ ਅਸੀਂ ਉਹ ਕਵਾ ਚੱਲਿਆ
ਹੱਸਦੀ ਚਾਲ ਤੇ ਆਪਣੀ ਵੀ ਭੁੱਲ ਗਿਆ। ਅੱਜ ਅਸੀਂ ਨਾ ਉਰਦੂ ਬੋਲਣ ਜੋਗੇ ਰਹੇ ਹਾਂ, ਨਾ ਪੰਜਾਬੀ ਬੋਲਣ ਜੋਗੇ ਰਹੇ ਹਾਂ, ਤੇ ਨਾ ਅੰਗਰੇਜ਼ੀ ਬੋਲਣ ਜੋਗੇ ਰਹੇ ਹਾਂ। ਤੇ ਨਾ ਸਾਡਾ ਉਰਦੂ ਵਾਲਿਆਂ 'ਚ ਕੋਈ ਮਕਾਮ ਹੈ, ਤੇ ਨਾ ਪੰਜਾਬੀ ਵਾਲਿਆਂ 'ਚ ਕੋਈ ਮਕਾਮ ਹੈ, ਤੇ ਨਾ ਸਾਡਾ ਜਿਹੜਾ ਨਾ ਕਿਸੇ ਹੋਰ ਕੌਮ 'ਚ ਮਕਾਮ ਹੈ। ਬਾਕੀ ਦੀ ਗੱਲ ਇਨਸ਼ਾਅੱਲਾ ਬਾਅਦ ਵਿੱਚ।